दर्शकों ब्रेक तो बाद थोड़ा सਭ ਦਾ ਭਰਪੂਰ ਸਵਾਗਤ ਹੈ ਵਿਊਅਰਸ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਵਿਊਅਰ, ਜਿਸ ਤਰ੍ਹਾਂ ਕਿ ਅੱਜ 2 ਮਾਰਚ ਦਾ ਦਿਨ ਮਹਾਨ ਸਿੱਖ ਵਿਦਵਾਨ ਤੇ ਫਿਲਾਸਫਰ ਸਰਦਾਰ ਕਪੂਰ ਸਿੰਘ ਹੋਰਾਂ ਜੀ ਦਾ ਅੱਜ ਜਨਮ ਦਿਨ ਹੈ। ਸੋ ਸਰਦਾਰ ਕਪੂਰ ਸਿੰਘ 1947 ਦੇ ਦੌਰ ਵਿੱਚ ਅਕਾਲੀ ਲੀਡਰਾਂ ਅੱਗੇ ਇਹ ਵਜ਼ਾਹਤ ਕਰਦੇ ਰਹੇ ਕਿ ਉਹ ਆਪਣੇ ਅਲੱਗ ਰਾਜ ਖਾਲਿਸਤਾਨ ਤੇ ਸਟੈਂਡ ਲੈਣ, ਪਰ ਅਕਾਲੀ ਲੀਡਰਸ਼ਿਪ ਗਾਂਧੀ ਨਹਿਰੂ ਦੇ ਝਾਂਸੇ ਵਿੱਚ ਹੀ ਜਿਹੜੀ ਉਹ ਫਸੀ ਰਹੀ। ਸੋ ਪਿਛਲੇ 74 ਸਾਲਾਂ ਤੋਂ ਭਾਰਤੀ ਨਕਸ਼ੇ ਵਿੱਚ ਸਿੱਖ ਕੌਮ ਦੀ ਗੁਲਾਮੀ ਦੀ ਦਾਸਤਾਨ ਸਾਬਤ ਕਰਦੀ ਹੈ ਕਿ ਸਰਦਾਰ ਕਪੂਰ ਸਿੰਘ ਹੋਰਾਂ ਦੀ ਭਵਿੱਖਬਾਣੀ ਜਿਹੜੀ ਹੈ ਕਿੰਨੀ ਸੱਚ ਸਾਬਤ ਹੋਈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਹਿਲੇ ਸੈਗਮੈਂਟ 'ਚ ਅਸੀਂ ਜ਼ਿਕਰ ਕੀਤਾ ਹੈ ਕਿ ਅੱਜ ਦਾ ਦਿਨ 2 ਮਾਰਚ ਦਾ ਉਹ ਦਿਨ ਹੈ ਜਿੱਦਣ ਕਿ 112 ਸਾਲ ਪਹਿਲਾਂ 2 ਮਾਰਚ 1909 ਨੂੰ ਸਰਦਾਰ ਕਪੂਰ ਸਿੰਘ, ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ, ਦਾਨੇਸ਼ਵਰ ਔਰ ਬਹੁਤ ਵੱਡੇ ਲਿਖਾਰੀ ਵਿਦਵਾਨ ਹੋਏ ਨੇ, ਉਹਨਾਂ ਦਾ ਜਨਮ ਦਿਨ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਬੀਤੇ ਵੱਲ ਦੇਖਦੇ ਹਾਂ, ਬਹੁਤ ਵਾਰ ਆਮ ਗੁਫ਼ਤਗੂ 'ਚ ਵੀ ਜਦੋਂ ਕਿਸੇ ਨੂੰ ਕੋਈ ਗੱਲ ਸਮਝਾਈ ਜਾਏ, ਪਹਿਲਾਂ ਕਹੀ ਹੋਏ ਤੇ ਕੋਈ ਉਸ 'ਤੇ ਅਮਲ ਨਾ ਕਰੇ ਤਾਂ ਫਿਰ ਇਹ ਕਹਿੰਦੇ ਨੇ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ। ਲੇਕਿਨ ਜਦੋਂ ਅਸੀਂ ਇੰਡੀਵਿਜੂਅਲ ਲਾਈਫ 'ਚ ਕਿਸੇ ਦੀ ਕਈ ਗੱਲ ਨਾ ਮੰਨੀਏ ਤਾਂ ਉਹਦੇ ਕਨਸੀਕੁਐਂਸ ਸਾਨੂੰ ਹੀ ਭੁਗਤਣੇ ਪੈਂਦੇ ਨੇ। ਪਰ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਜਾਂ ਜਿਹੜੀਆਂ ਇਤਿਹਾਸ ਦੀਆਂ ਉਹ ਘਟਨਾਵਾਂ ਹੁੰਦੀਆਂ ਨੇ ਜਿਹਨਾਂ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਮੇਕ ਔਰ ਮਾਰ, ਕਿ ਜਾਂ ਤੁਸੀਂ ਬਣੋਗੇ ਜਾਂ ਡਿਸਟਰੋਏ ਹੋਵੋਗੇ, ਜਾਂ ਜਿਸ ਨੂੰ ਅਸੀਂ ਇਤਿਹਾਸ ਦਾ ਮੋੜ ਕਹਿੰਦੇ ਹਾਂ, ਕੋਈ ਜਿਹੜੀ ਉਦੋਂ ਕੀਤੀ ਹੋਈ ਗਲਤੀ ਹੁੰਦੀ ਹੈ ਉਸ ਦੀ ਸਜ਼ਾ ਫਿਰ ਇੱਕ ਜਨਰੇਸ਼ਨ ਨਹੀਂ, ਕਈ ਨਸਲਾਂ, ਕਈ ਪੀੜ੍ਹੀਆਂ ਭੋਗਦੀਆਂ ਨੇ, ਜਿਨ੍ਹਾਂ ਬਾਰੇ ਅਕਸਰ ਮੈਂ ਇਹ ਉਰਦੂ ਦਾ ਕਪਲੇਟ ਦੁਹਰਾਉਂਦਾ ਕਿ वो वक्त भी देखा तारीख की घड़ियों ने जब लम्हों ने खता की सदियों ने सज़ा पाई, कि ਪਲਾਂ ਦੀ ਕੀਤੀ ਗਲਤੀ ਤੇ ਸਦੀਆਂ ਦੀ ਸਜ਼ਾ ਅਸੀਂ 74 ਸਾਲ ਤੋਂ ਸਜ਼ਾ 15 ਅਗਸਤ 1947 ਦੇ ਉਸ ਦੌਰ ਦੀ ਸਾਡੀ ਲੀਡਰਸ਼ਿਪ ਦਾ ਬੌਣਾਪਨ, ਉਹਨਾਂ ਦਾ ਸਮੇਂ ਦੇ ਹਾਣ ਦਾ ਨਾ ਹੋਣਾ, ਉਸ ਦੀ ਸਜ਼ਾ ਭੋਗ ਰਹੇ। ਔਰ ਕਿਵੇਂ ਕੌਮ ਨੂੰ ਵੀ ਸਰ ਕਪੂਰ ਸਿੰਘ ਨੇ ਵਾਰਨ ਕੀਤਾ, ਅਕਾਲੀ ਲੀਡਰਸ਼ਿਪ ਤੱਕ ਅੰਗਰੇਜ਼ੀ ਹਕੂਮਤ ਦੇ ਸਨੇਹ ਪਹੁੰਚਾਏ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨਾਲ ਮਾਸਟਰ ਤਾਰਾ ਸਿੰਘ ਦੀ ਮੀਟਿੰਗ ਦਾ ਪ੍ਰਬੰਧ ਕੀਤਾ। ਪਰ ਕਿਵੇਂ ਸਾਡੀ ਲੀਡਰਸ਼ਿਪ ਦੀ ਕਮ ਅਕਲੀ, ਨਾਅਹਿਲੀਅਤ ਔਰ ਕਿਤੇ ਨਾ ਕਿਤੇ ਜਿਹੜਾ ਉਹ ਵਿਕਾਊ ਭਾਵ ਜਿਹੜਾ ਉਸ ਨੇ ਕਮਜ਼ੋਰ ਕੀਤਾ, ਉਸ ਦਾ ਜ਼ਿਕਰ ਅਸੀਂ ਅਕਸਰ ਕਰਦੇ, ਉਸ ਵੱਲ ਮੈਂ ਜ਼ਿਆਦਾ ਨਹੀਂ ਜਾਵਾਂਗਾ। ਔਰ ਮੈਂ ਜਦੋਂ ਅਸੀਂ ਅੱਜ ਸਰ ਕਪੂਰ ਸਿੰਘ ਨੂੰ ਯਾਦ ਕਰ ਰਹੇ ਹਾਂ ਤੇ ਫਿਰ ਬਾਰ-ਬਾਰ ਉਹੀ ਗੱਲ ਜਿਹੜੀ ਉਹਨਾਂ ਨੇ ਵੀ ਆਪਣੀ ਸਾਚੀ ਸਾਖੀ, ਆਪਣੀ ਆਟੋਬਾਇਓਗ੍ਰਾਫੀ 'ਚ ਇੱਕ ਟਾਈਟਲ ਦਿੱਤਾ ਸੀ, ਜਿਹਦੇ 'ਚ ਉਹਨਾਂ ਨੇ ਕਾਇਦੇ ਆਜ਼ਮ ਵੱਲੋਂ ਸਿੱਖ ਲੀਡਰਸ਼ਿਪ ਨੂੰ ਦਿੱਤੀ ਵਾਰਨਿੰਗ ਬਾਰ-ਬਾਰ ਕਿ ਭਾਈ ਇਹ ਤੁਸੀਂ ਇਤਬਾਰ ਕਰ ਰਹੇ ਹੋ। ਔਰ ਇਹ ਲਫ਼ਜ਼ ਵੀ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਅੰਕਿਤ ਕੀਤੇ ਸਰ ਸੋਭਾ ਸਿੰਘ ਦੇ ਹਵਾਲੇ ਨਾਲ, ਕਿ ਉਹਨੂੰ ਉਹਨਾਂ ਨੇ ਕਾਇਦੇ ਆਜ਼ਮ ਨੇ ਕਿਹਾ ਸੀ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, they have seen Hindus as the co-slaves, but when they will see them as the rulers, they will see their true face when Hindus will be the masters and Sikhs will be the slaves। ਕਿ ਸਿੱਖ ਸਿਆਸੀ ਤੌਰ 'ਤੇ ਅਨਾੜੀ ਨੇ, ਉਹਨਾਂ ਨੇ ਹਿੰਦੂਆਂ ਨੂੰ ਸਹਿ ਗੁਲਾਮ ਦੇ ਤੌਰ 'ਤੇ ਦੇਖਿਆ। ਜਦੋਂ ਉਹ ਉਹਨਾਂ ਦਾ ਅਸਲੀ ਰੂਪ ਦੇਖਣਗੇ ਤੇ ਫਿਰ ਹਿੰਦੂ ਮਾਲਕ ਹੋਣਗੇ, ਸਿੱਖ ਗੁਲਾਮ ਹੋਣਗੇ। ਔਰ ਇਹ ਕੋਟ ਦੇ ਕੇ ਔਰ ਇਹਦੇ ਉੱਤੇ ਉਹਨਾਂ ਨੇ ਸਰ ਕਪੂਰ ਸਿੰਘ ਉਹਨਾਂ ਨੇ ਪੰਜਾਬੀ ਦੀ ਇਹ ਲਾਈਨ ਲਿਖੀ, ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜੱਗ ਦਾ ਏ। ਔਰ ਜਦੋਂ ਅਸੀਂ ਸਰ ਕਪੂਰ ਸਿੰਘ ਨੂੰ ਯਾਦ ਕਰ ਰਹੇ ਹਾਂ ਤਾਂ ਇਹ ਗੱਲ ਅਸੀਂ ਇਸੇ ਹਵਾਲੇ ਨਾਲ ਹੀ ਕਵਾਂਗੇ ਕਿ ਅੱਜ ਜੋ ਸਾਡੀ ਦੁਰਦਸ਼ਾ ਹੈ, ਜਿਸ ਕਿਸਮ ਦੀ ਇਹ ਸਾਰੀ ਦੁਖਦਾਈ, ਦੁੱਖ ਭਰੀ ਦਾਸਤਾਨ ਸਾਡੀ 74 ਸਾਲ ਦੀ ਹੈ, ਜਿਸ ਦਾ ਅੰਤ ਕਿਵੇਂ ਤੇ ਕਿੱਥੇ ਹੋਏਗਾ ਅਸੀਂ ਨਹੀਂ ਜਾਣਦੇ। ਇਹ ਉਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਕਿ ਬੇਸ਼ੱਕ
ਮੁਸਲਮਾਨ ਕੌਮ ਨੇ ਅਲਾਮਾ ਇਕਬਾਲ ਜਿਨ੍ਹਾਂ ਨੇ ਇਸ ਸਾਰੀ ਖੇਡ ਨੂੰ ਸਮਝਿਆ, ਕਾਇਦੇ ਆਜ਼ਮ ਨੂੰ ਵੀ ਇਸ ਪਾਸੇ ਲਿਆਉਣ 'ਚ ਅਲਾਮਾ ਇਕਬਾਲ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਲੇਕਿਨ ਉਹੀ ਅਲਾਮਾ ਇਕਬਾਲ ਜਿਸ ਨੇ ਕਦੇ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ हैं इसकी ये गुलिस्तान हमारा, ਕਦੇ ਇਹੀ ਕਹਿਣ ਵਾਲਾ ਇਕਬਾਲ ਜਦੋਂ ਇਹ ਕਹਿੰਦੇ ਨੇ ਕਿ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ ਕਹਤੇ ਹੋ। ਹੁਣ ਹਕੀਕਤ ਉਸੇ ਜ਼ਿੰਦਗੀ ਦੇ ਅੰਦਰ ਇਹ ਨਹੀਂ ਹੁੰਦਾ ਹੈ ਕਿ ਲੋਕ ਆਪਣੀ ਰਾਏ ਨਾ ਬਦਲਣ। UN ਦੇ ਸੈਕਟਰੀ ਜਨਰਲ ਰਹੇ ਮਿਸਟਰ ਬੂਟਰੋਸ ਗਾਲੀ, ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਓਨਲੀ ਫੂਲਸ ਡੋਂਟ ਚੇਂਜ देयर ਮਾਈਂਡ। ਸਿਰਫ ਮੂਰਖ ਹੁੰਦੇ ਨੇ ਜਿਹੜੇ ਆਪਣਾ ਨਾ, ਬਾਕੀ ਤਾਂ ਤੁਸੀਂ ਜ਼ਿੰਦਗੀ 'ਚ ਐਕਸਪੈਰੀਮੈਂਟ, ਹਾਂ ਤੁਸੀਂ ਆਪਣਾ ਅਕੀਦਾ, ਆਪਣਾ ਅਸੂਲ ਕਿਸੇ ਲਾਲਚ ਪਿੱਛੇ, ਕਿਸੇ ਡਰ ਦੇ ਥੱਲੇ, ਕਿਸੇ ਖੌਫ ਦੇ ਥੱਲੇ ਛੱਡੋ, ਵੇਚੋ, ਫਿਰ ਤੁਸੀਂ ਬੇਈਮਾਨ ਹੋ। ਤੁਸੀਂ ਈਮਾਨ ਵੇਚਿਆ, ਤੁਸੀਂ ਅਕੀਦਾ ਵੇਚਿਆ, ਡਰ ਥੱਲੇ ਵੀ ਕੁਛ ਕਰਨਾ, ਉਹ ਵੀ ਬੇਈਮਾਨੀ ਦੇ ਖਾਤੇ 'ਚ ਹੀ ਹੁੰਦਾ। ਲੇਕਿਨ ਜੇ ਤੁਸੀਂ ਅੱਖਾਂ ਖੁੱਲੀਆਂ ਰੱਖੀਆਂ ਨੇ, ਕੰਨ ਖੁੱਲੇ ਰੱਖੇ ਨੇ, ਔਰ ਤੁਹਾਨੂੰ ਲੱਗਦਾ ਹੈ ਕਿ ਵੀ ਜਿਹੜੀ ਪੋਜੀਸ਼ਨ ਤੁਸੀਂ ਲਈ ਉਹ ਠੀਕ ਨਹੀਂ ਹੈ, ਤੇ ਫਿਰ ਜ਼ਾਹਰ ਹੈ ਕਿ ਤੁਸੀਂ ਉਸ ਤੋਂ ਸਿੱਖਦੇ ਹੋ, ਸਬਕ ਸਿੱਖਦੇ ਹੋ ਔਰ ਉਸ ਤੋਂ ਅੱਗੇ ਤੁਰਦੇ ਹੋ। ਔਰ ਜ਼ਾਹਰ ਹੈ ਇਹ ਸਬਕ ਜੇ ਅਲਾਮਾ ਇਕਬਾਲ ਸਾਰੇ ਜਹਾਂ ਸੇ ਅੱਛਾ ਤੋਂ ਸ਼ਰਮ ਆਤੀ ਹੈ ਤੱਕ ਪਹੁੰਚੇ, ਤੇ ਕਾਇਦੇ ਆਜ਼ਮ ਨੇ ਵੀ ਕਿੱਥੇ, ਕਾਂਗਰਸ ਦੇ ਉਹ ਸਟਾਲਵਾਰਟ ਟਾਵਰਿੰਗ ਲੀਡਰ, ਟਰੂਲੀ ਸੈਕੂਲਰ ਮੈਨ। ਔਰ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਰੰਗਣ ਦੇ ਮੁੰਡੇ ਰਹਿਮਤ ਅਲੀ ਨੇ ਆਕਸਫੋਰਡ ਦੇ ਵਿੱਚ ਲੰਡਨ ਜਦੋਂ 30ਵਿਆਂ ਦੀ ਬਿਗਨਿੰਗ 'ਚ ਪਾਕਿਸਤਾਨ ਲਫ਼ਜ਼ ਘੜਿਆ, ਤੇ ਕਾਇਦੇ ਆਜ਼ਮ ਨੇ ਕਿਹਾ ਸੀ ਦਿਸ ਇਜ਼ ਅ ਕਿਡ ਸਟਫ, ਇਹ ਬੱਚਿਆਂ ਦੀ ਗੱਲ ਹੈ। ਕਿਉਂਕਿ ਉਹ ਜੈਨੂਅਨਲੀ ਮਹਿਸੂਸ ਕਰਦੇ ਸੀ ਕਿ ਭਾਈ ਅਸੀਂ ਟੂਗੈਦਰਨੈਸ ਦੇ ਨਾਲ ਇੱਕ ਸਿਸਟਮ, ਇੱਕ ਦੂਸਰਾ ਬਣਾਈਏ। ਪਰ ਜਦੋਂ ਜਿਉਂ-ਜਿਉਂ ਕਰੀਬ ਹੋਏ, ਹਾਲਾਤ ਨਜ਼ਰ ਆਏ, ਔਰ 1936-37 ਦੀਆਂ ਜਿਹੜੀਆਂ ਅਸੈਂਬਲੀ ਦੇ ਵਿੱਚ ਜਦੋਂ ਕਾਂਗਰਸ ਦੀਆਂ ਹਕੂਮਤਾਂ ਬਣੀਆਂ, ਔਰ ਉਹਨਾਂ ਨੇ ਦੇਖਿਆ ਕਿ ਮੁਸਲਿਮ ਲੀਗ ਉਦੋਂ ਕੋਈ ਬਹੁਤੀ ਪਾਵਰਫੁਲ ਨਹੀਂ ਸੀ, ਬੜੀਆਂ ਲਿਮਟਿਡ ਸੀਟਾਂ ਮਿਲੀਆਂ, ਬਹੁਤ ਸਾਰੀ ਮੁਸਲਮਾਨਾਂ ਦੀ ਰਿਪਰੈਜ਼ੈਂਟੇਟਿਵ ਬਾਡੀ ਕਾਂਗਰਸ ਬਣੀ। ਔਰ ਜੋ ਉਹਨਾਂ ਨੇ ਉਸ ਪੀਰੀਅਡ 'ਚ ਦੇਖਿਆ, ਇਹ ਗੱਲ ਨੇ ਜ਼ਾਹਰ ਕਰ ਦਿੱਤਾ ਕਿ ਭਾਈ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ, ਤੇ ਜੇ ਇਹਨਾਂ ਦਾ ਵਰਤਾਰਾ ਜਦੋਂ ਅੰਗਰੇਜ਼ ਚਲੇ ਗਏ ਇਹ ਕੀ ਕਰਨਗੇ। ਔਰ ਅਸੀਂ ਦੇਖਦੇ ਹਾਂ ਕਿ ਉਹਦੇ ਚੋਂ ਫਿਰ 23 ਮਾਰਚ 1940 ਦੀ ਲਾਹੌਰ ਡੈਕਲੇਰੇਸ਼ਨ, ਜਿਸ ਨੂੰ ਅੱਜ ਪਾਕਿਸਤਾਨ ਦਾ ਮਤਾ, ਜਾਂ ਉੱਥੇ ਹੀ ਉਸ ਥਾਂ ਦੇ ਉੱਤੇ ਮੀਨਾਰੇ ਪਾਕਿਸਤਾਨ ਖੜ੍ਹਾ, ਇਹ ਹੋਇਆ। ਲੇਕਿਨ ਇਹਦੇ ਬਾਵਜੂਦ, ਇਹ ਡੈਕਲੇਰੇਸ਼ਨ ਦੇ ਬਾਵਜੂਦ, ਇਹਨਾਂ ਅਗਲੇ 6-7 ਸਾਲਾਂ 46 ਤੱਕ ਪਹੁੰਚਦਿਆਂ ਵੀ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਕੁਛ ਨਾ ਕੁਛ ਕਾਮਨਨੈਸ ਦੇ ਨਾਲ ਪੀਸਫੁਲੀ ਇਸ ਸਾਰੇ ਦਾ ਹੱਲ ਨਿਕਲੇ। ਪਰ ਉਹ ਦੇਖ ਚੁੱਕੇ ਸੀ ਕਿ ਭਾਈ ਜੇ ਗਾਂਧੀ ਬਾਰੇ ਅਸੀਂ ਉਹਨਾਂ ਦੀ ਉਹ ਕੋਟ ਦੇਖਦੇ ਹਾਂ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਧੋਖੇਬਾਜ਼। ਨਹਿਰੂ ਬਾਰੇ ਕਦੇ ਵੀ ਕੋਈ ਭੁਲੇਖਾ ਨਹੀਂ ਸੀ। ਪਟੇਲ ਨੇ ਜਿਹੜੀ ਜੁਆਇੰਟ ਜਿਹੜੀ ਹਕੂਮਤ ਦੇ ਵਿੱਚ ਪਟੇਲ ਵੀ ਸੀ, ਲਿਆਕਤ ਅਲੀ ਵੀ ਸੀ, ਪਟੇਲ ਦਾ ਹਿੰਦੂਤਵਾ ਕੋਈ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਸੀ। ਸੋ ਜਦੋਂ ਤੁਸੀਂ ਦੇਖ ਲਿਆ ਕਿ ਭਾਈ ਇਹ ਜਿਹੜਾ ਨਵਾਂ ਬਣਨ ਵਾਲਾ ਹੈ, ਉਹਦੇ 'ਚ ਪਟੇਲ ਔਰ ਰਜਿੰਦਰ ਪ੍ਰਸਾਦ ਔਰ ਨਹਿਰੂ ਔਰ ਗਾਂਧੀ ਉੱਤੇ ਬੈਠਾ, ਕਿ ਮੈਂ ਮੈਂਬਰ ਵੀ ਨਹੀਂ ਹਾਂ ਜੀ ਕਾਂਗਰਸ ਦਾ, ਪਰ ਰਨ ਉਹਨਾਂ ਨੂੰ ਕਰਨ ਵਾਲਾ, ਜਿਹਦੇ ਅੰਦਰ ਉਹ ਰਾਮ ਰਾਜ ਬੜਿਆ ਹੋਇਆ, ਜਿਹਦਾ ਮਤਲਬ ਹੀ ਹਿੰਦੂ ਰਾਜ ਹੈ। ਸੌਫਟ ਜਾਂ ਹਾਰਡ ਇਹਦੇ ਤੇ ਡਿਬੇਟ ਹੋ ਸਕਦੀ ਹੈ। ਹੁਣ ਇਸ ਸਾਰੇ ਦੌਰ 'ਚ ਸਾਡੀ ਲੀਡਰਸ਼ਿਪ ਇਸ ਗੱਲ ਨੂੰ ਨਹੀਂ ਸਮਝ ਸਕੀ। ਸਰ ਕਪੂਰ ਸਿੰਘ ਉਹਨਾਂ ਚੋਜ਼ਨ ਫਿਊ 'ਚੋਂ ਕੁਝ ਸਨ ਜਿਨ੍ਹਾਂ ਬਾਰੇ ਮੈਂ ਸਮਝਦਾ ਜੇ ਅਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹਨਾਂ ਨੂੰ ਟ੍ਰਿਬਿਊਟ ਜਿਹੜਾ ਸ਼ੇਅਰ ਅਲਾਮਾ ਇਕਬਾਲ ਦਾ ਹੈ। ਅਲਾਮਾ ਇਕਬਾਲ ਨਾਲ ਸਰ ਕਪੂਰ ਸਿੰਘ ਦਾ ਡੂੰਘਾ ਰਿਸ਼ਤਾ ਰੂਹਾਨੀ ਵੀ। ਲਾਹੌਰ 'ਚ ਉਹ ਪੜ੍ਹੇ, ਫਿਲਾਸਫੀ ਦੇ ਸਟੂਡੈਂਟ ਸਨ। ਉਹਨਾਂ ਨੇ ਅਲਾਮਾ ਇਕਬਾਲ ਦੇ ਘਰ ਨੂੰ ਸਰ ਕਪੂਰ ਸਿੰਘ ਉਹ ਆਪਣੀ ਲਿਖਤਾਂ 'ਚ ਲਿਖਦੇ ਨੇ ਤੇ ਪੀਰਖਾਨਾ ਕਹਿੰਦੇ ਨੇ। ਔਰ ਅਲਾਮਾ ਇਕਬਾਲ ਚੜ੍ਹਾਈ ਕਰਨ ਤੋਂ ਪਹਿਲਾਂ ਵੀ ਜਦੋਂ ਉਹ ਉਸ ਤੋਂ ਪਹਿਲਾਂ ਕੁਛ ਦਿਨ ਉਹਨਾਂ ਨੂੰ ਮਿਲਦੇ ਨੇ ਤਾਂ ਇੱਕ ਸ਼ੇਅਰ ਉਹਨਾਂ ਦੇ ਨਾਂ ਲਿਖਿਆ ਹੋਇਆ ਅਲਾਮਾ ਇਕਬਾਲ ਦਾ, ਉਹਨਾਂ ਦੇ ਉਹ ਟੇਬਲ ਦੇ ਉੱਤੇ ਪਿਆ ਹੋਇਆ। ਔਰ ਇਹ ਅਲਾਮਾ ਇਕਬਾਲ ਦੇ ਲਫ਼ਜ਼ ਨੇ ਜਿਹੜੇ ਮੈਂ ਸਮਝਦਾ ਵੀ ਸਿੱਖ ਇਤਿਹਾਸ ਦੇ ਹਵਾਲੇ ਨਾਲ ਸਰ ਕਪੂਰ ਸਿੰਘ ਵਰਗੀ ਲਰਨਡ ਪਰਸਨੈਲਿਟੀ ਦੇ ਉੱਤੇ ਠੀਕ ਟੁਕਦੇ ਨੇ ਕਿ ਹਜ਼ਾरों साल नरगिस अपनी बेनूरी पे रोती है,
बड़ी मुश्किल से होता है चमन में दीदावर पैदा। अच्छा, और कौमां जे सियाणियां होण बिल्कुल ਤੇ ਆਪਣੇ ਦੀਦਾਵਰ ਨੂੰ ਪਛਾਣ ਲੈਂਦੀਆਂ ਨੇ। ਜਿਵੇਂ ਅਲਾਮਾ ਇਕਬਾਲ ਨੂੰ ਪਾਕਿਸਤਾਨੀ ਕੌਮ ਨੇ ਪਛਾਣਿਆ, ਕਾਇਦੇ ਆਜ਼ਮ ਫਾਈਨਲੀ ਇਸ ਗੱਲ ਦੇ ਉੱਤੇ ਆਏ ਕਿ ਨਹੀਂ, ਔਰ ਉਹਨਾਂ ਨੂੰ ਸਮਝ ਆਈ ਕਿ ਭਾਈ ਇਹ ਮੇਰੇ ਤੋਂ ਹੀ ਰੱਬ ਨੇ ਕੰਮ ਲੈਣਾ ਹੈ, ਮੈਂ ਮੁਲਕ ਬਣਾ ਕੇ ਦੇਣਾ ਹੈ। ਕਾਸ਼ ਸਾਡੀ ਉਸ ਦੌਰ ਦੀ ਅਕਾਲੀ ਲੀਡਰਸ਼ਿਪ, ਸਰ ਕਪੂਰ ਸਿੰਘ, ਉਹਨਾਂ ਦੀ ਉਸ ਐਡਵਾਈਸ ਨੂੰ, ਉਹਨਾਂ ਵੱਲੋਂ ਕੀਤੇ ਜਾਂਦੇ ਯਤਨਾਂ ਨੂੰ ਜਿਹੜਾ ਥੋੜ੍ਹਾ ਬਹੁਤ ਹੁੰਗਾਰਾ ਵੀ ਦਿੰਦੇ ਤੇ ਸ਼ਾਇਦ ਅਸੀਂ ਅੱਜ ਇਸ ਹਾਲ 'ਚ ਨਾ ਹੁੰਦੇ। ਸੋ ਜਦੋਂ ਅਸੀਂ ਇਸ ਮਹਾਨ ਸ਼ਖਸੀਅਤ ਦੀ ਗੱਲ ਕਰ ਰਹੇ, ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ। ਅਕਸਰ ਅਸੀਂ ਅੱਡ-ਅੱਡ ਪ੍ਰੋਗਰਾਮਾਂ 'ਚ ਕੁਛ ਨਾ ਕੁਛ ਉਹਨਾਂ ਦਾ ਹਵਾਲਾ ਦਿੰਦੇ ਹਾਂ। ਸੋ ਮੈਂ ਉਹਨਾਂ ਦੀ ਬਾਇਓਗ੍ਰਾਫੀ ਤਾਂ ਨਹੀਂ ਡਿਸਕਸ ਕਰਾਂਗਾ, ਪਰ ਦੋ ਘਟਨਾਵਾਂ ਜਿਹੜੀਆਂ ਉਹਨਾਂ ਦੇ ਨਾਲ ਜੋੜ ਕੇ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਉਹ ਦੱਸਦੀਆਂ ਕਿ ਜਿਹਨੂੰ ਅਸੀਂ ਵਿਜ਼ਨ ਕਹਿੰਦੇ ਹਾਂ। ਜਿਹੜਾ ਲੀਡਰ ਹੈ ਉਹ ਵਿਜ਼ਨਰੀ ਹੋ। ਵਿਜ਼ਨ ਇਹੀ ਲੀਡਰ ਦੁਨੀਆ 'ਚ ਉਹ ਹੁੰਦਾ ਹੈ ਕਿ ਉਹ ਜੋ ਲੋਕ ਸੁਣਨਾ ਚਾਹੁੰਦੇ ਨੇ ਤੁਸੀਂ ਉਹ ਸੁਣਾਉਂਦੇ ਹੋ। ਬਿਲਕੁਲ ਵਿਜ਼ਨਰੀ ਲੀਡਰ ਉਹ ਹੁੰਦਾ ਹੈ ਜਿਹਨੂੰ ਅੱਜ ਸਟੇਟਸਮੈਨ ਵੀ ਕਹਿੰਦੇ ਨੇ, ਜਿਹੜਾ ਇਮੀਡੀਏਟ 'ਚ ਨਹੀਂ, ਆਉਣ ਵਾਲੀਆਂ ਨਸਲਾਂ ਵੱਲ ਦੇਖਦਾ ਹੈ, ਭਵਿੱਖ ਵੱਲ ਦੇਖਦਾ ਹੈ, ਔਰ ਇਹ ਅੰਦਾਜ਼ਾ ਲਾਉਂਦਾ ਹੈ ਕਿ ਭਾਈ ਜਿਹੜਾ ਕੀ ਹੋਏਗਾ ਜੇ ਇਵੇਂ ਕਰ ਲਿਆ ਤੇ ਕੀ ਨਹੀਂ ਹੋਏਗਾ ਜੇ ਇਵੇਂ ਨਾ ਕੀਤਾ। ਔਰ 1970ਵਿਆਂ 'ਚ ਸਰ ਕਪੂਰ ਸਿੰਘ ਵੈਨਕੂਵਰ ਆਏ ਔਰ ਬਾਹਰ ਇੱਕ ਹਾਲ ਦੇ ਵਿੱਚ ਉਹਨਾਂ ਦੇ ਲੈਕਚਰ ਦਾ ਪ੍ਰਬੰਧ ਕੀਤਾ ਗਿਆ। ਔਰ ਇਹ ਉਹ ਪੀਰੀਅਡ ਹੈ ਜਦੋਂ ਅਜੇ ਸੰਤ ਭਿੰਡਰਾਂ ਵਾਲੇ ਸੀਨ 'ਤੇ ਨਹੀਂ ਉੱਭਰੇ, ਅਜੇ ਜੂਨ 84 ਦਾ ਘੱਲੂਘਾਰਾ ਨਹੀਂ ਹੋਇਆ, ਅਜੇ ਨਵੰਬਰ 84 ਨਹੀਂ ਹੋਇਆ, ਜੋ ਹੁਣ ਇਹਨਾਂ 36-37 ਸਾਲਾਂ 'ਚੋਂ ਅਸੀਂ ਗੁਜ਼ਰ ਰਹੇ, ਇਹ ਨਹੀਂ ਵਾਪਰਿਆ। ਔਰ ਉੱਥੇ ਉਹ ਉਸ ਐਡਰੈਸ ਦੇ ਵਿੱਚ ਕਹਿੰਦੇ ਨੇ ਕਿ ਇਫ Sikhs won't have political power, then your sons and their sons and their sons will be the peons in the offices, the drivers of Hindu-owned Mercedes, security guards in front of Hindu-owned hotels, or wayside robbers, nothing more than that. ਕਿ ਜੇ ਸਿੱਖੋ ਤੁਸੀਂ ਸਿਆਸੀ ਤਾਕਤ ਨਾ ਲਈ, ਪੋਲੀਟੀਕਲ ਪਾਵਰ, ਆਜ਼ਾਦੀ ਨਾ ਲਈ, ਤਾਂ ਫਿਰ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਪੁੱਤਰ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਜਾਂ ਦਫ਼ਤਰਾਂ 'ਚ ਵੱਧ ਤੋਂ ਵੱਧ ਚਪੜਾਸੀ ਹੋਣਗੇ, ਹਿੰਦੂਆਂ ਦੀਆਂ ਮਲਕੀਤਾਂ ਵਾਲੀਆਂ ਮਰਸੀਡੀਜ਼ ਕਾਰਾਂ ਦੇ ਡਰਾਈਵਰ ਹੋਣਗੇ, ਜਾਂ ਹਿੰਦੂਆਂ ਦੀ ਮਲਕੀਤਾਂ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਜਾਂ ਲਟੇਰੇ ਹੋਣਗੇ। ਇਸ ਤੋਂ ਵੱਧ ਕੇ ਕੁਛ ਨਹੀਂ। ਸੋ ਇਹ 1970ਵਿਆਂ 'ਚ ਇਹ ਨਜ਼ਰ ਆ ਰਿਹਾ ਸੀ। ਔਰ ਮੈਂਬਰ ਪਾਰਲੀਮੈਂਟ ਵੀ ਰਹੇ, ਉਹ ICS ਤਾਂ ਰਹੇ, ਔਰ ਉਹਨਾਂ ਨੂੰ ਕਿਵੇਂ ICS ਦੀ ਨੌਕਰੀ ਤੋਂ ਬਰਤਰਫ ਕੀਤਾ ਗਿਆ। 16-17 ਸਾਲ ਦੀ ਨੌਕਰੀ, ਜਿਹਦੇ 'ਚ 13-14 ਸਾਲ ਉਹਨਾਂ ਨੇ ਅੰਗਰੇਜ਼ੀ ਰਾਜ ਦੇ ਵਿੱਚ ਕੀਤੀ। ਔਰ ਉਹਦਾ ਕਾਰਨ ਵੀ 15 ਅਗਸਤ 1947 ਨੂੰ ਦੇਸ਼ ਵੰਡ ਹੁੰਦੀ ਹੈ, ਪੰਜਾਬ ਦੇ 32 ਜਾਂ 33 ਜ਼ਿਲ੍ਹੇ ਵੰਡੇ ਜਾਂਦੇ ਨੇ, ਜਿਹੜੇ 18-19 ਪਾਕਿਸਤਾਨੀ ਪੰਜਾਬ ਦਾ ਹਿੱਸਾ ਬਣਦੇ ਨੇ, 12-13 ਇੱਧਰ ਰਹਿ ਜਾਂਦੇ ਨੇ। ਔਰ ਉਹਨਾਂ 'ਚ ਇੱਕ ਵੱਡਾ ਜ਼ਿਲ੍ਹਾ ਹੈ, ਜ਼ਿਲ੍ਹਾ ਕਾਂਗੜਾ, ਜਿਸ ਜ਼ਿਲ੍ਹਾ ਕਾਂਗੜੇ 'ਚ, ਜਿਹੜਾ ਹੁਣ ਤਾਂ ਹਿਮਾਚਲ 'ਚ ਹੈ, ਉਹ ਪੰਜਾਬ ਦਾ ਹਿੱਸਾ ਸੀ। ਜਿਸ ਜ਼ਿਲ੍ਹਾ ਕਾਂਗੜਾ 'ਚ ਕੁੱਲੂ ਵੀ ਸੀ, ਲਾਹੌਲ ਸਪੀਤੀ ਵੀ ਸੀ, ਔਰ ਉਹਦੇ ਡਿਪਟੀ ਕਮਿਸ਼ਨਰ ICS ਸਰ ਕਪੂਰ ਸਿੰਘ ਨੇ, ਔਰ ਧਰਮਸ਼ਾਲਾ ਹੈੱਡਕੁਆਟਰ ਸੀ ਉਸ ਡਿਸਟ੍ਰਿਕਟ ਦਾ। 10 ਅਕਤੂਬਰ 1947 ਨੂੰ ਇੱਕ ਸਰਕੂਲਰ ਜਿਹੜਾ ਭਾਰਤ ਦੀ ਹੋਮ ਮਿਨਿਸਟਰੀ ਵੱਲੋਂ ਆਉਂਦਾ ਹੈ, ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਉਸ ਵੇਲੇ ਗਵਰਨਰ ਸੀ, ਉਹ ਰਿਲੀਜ਼ ਕਰਦਾ ਹੈ ਔਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਭੇਜਿਆ ਜਾਂਦਾ ਹੈ। ਹੁਣ ਇਹ ਅੰਦਾਜ਼ਾ ਲਾਓ, 10 ਅਕਤੂਬਰ 1947, 15 ਅਗਸਤ ਤੋਂ ਬਾਅਦ ਦੇਖ ਲਓ ਕਿ 15 ਸਤੰਬਰ ਤੇ 15 ਅਕਤੂਬਰ, ਅਜੇ 2 ਮਹੀਨੇ ਪੂਰੇ ਨਹੀਂ ਹੋਏ। 40% ਸਿੱਖ ਕੌਮ ਪਨਾਹਗੀਰ ਬਣ ਕੇ ਕੈਂਪਾਂ 'ਚ ਬੈਠੀ ਹੈ। 2-3 ਲੱਖ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਮਾਰੇ ਗਏ ਨੇ ਲੋਕ, ਔਰ ਜਿਹਨੂੰ ਸ਼ੈਲ ਸ਼ੌਕਡ ਕਮਿਊਨਿਟੀ ਹੈ, ਸਭ ਕੁਝ ਗਵਾ ਕੇ ਆਉਣ ਵਾਲਾ। ਔਰ ਇਹ ਸਰਕੂਲਰ ਆਉਂਦਾ ਹੈ, ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ। ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਨੇ
ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਵੱਡਾ ਖਤਰਾ ਨੇ। ਫਿਰ ਉਹ ਪੂਰੇ ਸਰਕੂਲਰ ਦੀ ਲੈਂਗੁਏਜ ਹੈ ਅੰਗਰੇਜ਼ੀ 'ਚ ਕਿ ਵੀ ਡਿਪਟੀ ਕਮਿਸ਼ਨਰਾਂ ਨੂੰ ਇਹ ਹੱਕ ਹੈ ਕਿ ਉਹ ਇਸ ਕਿਸਮ ਦੀਆਂ ਕੋਈ ਵੀ ਕਾਰਵਾਈਆਂ ਕਰਨ ਤਾਂ ਕਿ ਇਹ ਜਿਹੜੇ ਕ੍ਰਿਮੀਨਲ ਨੇ ਸਿੱਖ ਇਹਨਾਂ ਨੂੰ ਨੱਥ ਪਾਈ ਜਾ ਸਕੇ। ਹੁਣ ਉਸ ਵੇਲੇ ਦੇ 12-13 ਜ਼ਿਲ੍ਹਿਆਂ 'ਚ 2 ਜ਼ਿਲ੍ਹਿਆਂ ਦੇ 2 ਜਾਂ 3 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਿੱਖ ਸੀ। ਉਹਨਾਂ 'ਚ ਵੀ ਜਿਹੜੇ ਨੇ ਸਿਰਫ ਸਰ ਕਪੂਰ ਸਿੰਘ ਉਹਨਾਂ ਨੇ ਵਾਪਸੀ ਜਵਾਬ ਲਿਖਿਆ, ਉਹਨਾਂ ਨੇ ਆਬਜੈਕਟ ਕੀਤਾ ਉਹਦੀ ਲੈਂਗੁਏਜ ਤੇ ਸਰਕੂਲਰ ਦੀ ਕਿ ਵੀ ਤੁਸੀਂ ਸਾਰੇ ਕੌਮ ਨੂੰ ਕਿਵੇਂ ਕਰ ਸਕਦੇ ਹੋ। ਉਹਦਾ ਨਤੀਜਾ ਉਹਨਾਂ ਨੂੰ ਝੂਠੇ ਕੁਝ ਮਹੀਨਿਆਂ ਦੇ ਵਿੱਚ ਝੂਠੇ ਕਰਪਸ਼ਨ ਕੇਸਾਂ 'ਚ ਫਸਾਇਆ ਗਿਆ। ਉਹਨਾਂ ਨੇ ਚੈਲੰਜ ਕੀਤਾ ਹਾਈ ਕੋਰਟ, ਸੁਪਰੀਮ ਕੋਰਟ, ਪਰ ਇਵੈਂਚੁਅਲੀ ਨਾ ਪੈਨਸ਼ਨ ਨਾ ਕੋਈ ਉਹਨਾਂ ਨੂੰ ਡਿਸਗ੍ਰੇਸ ਕਰਕੇ ਕੱਢਿਆ ਗਿਆ। ਔਰ ਉਹਨਾਂ ਨੇ ਫਿਰ ਇਹ ਉਦੋਂ ਹੀ ਹੌਕਾ ਦੇ ਦਿੱਤਾ ਸੀ ਕਿ ਭਾਈ ਮੁਲਕ ਹਿੰਦੂ का ਰਾਜ ਤਿਕੜੀ का ਗੁਰੂ ਰਾਖਾ ਭਾਈ ਸਿਕੜੇ का ਕਿ ਭਾਈ ਇਹ ਹਿੰਦੂ ਦਾ ਮੁਲਕ ਬਣ ਗਿਆ। ਤਿਕੜੀ ਉਸ ਵੇਲੇ ਨਹਿਰੂ, ਪਟੇਲ ਔਰ ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ। ਤਿਕੜੀ ਬਦਲਦੀ ਰਹੀ ਹੈ, ਉਹ ਇੰਦਰਾ ਗਾਂਧੀ, ਨਰਸਿਮਹਾ ਰਾਓ, PC ਅਲੈਗਜ਼ੈਂਡਰ ਹੋਏ ਜਾਂ ਅੱਜ ਮੋਦੀ, ਅਮਿਤ ਸ਼ਾਹ, ਮੋਹਨ ਭਾਗਵਤ ਹੋਏ। ਪਰ ਜੇ ਤੁਸੀਂ ਇਹਨਾਂ 74 ਸਾਲਾਂ 'ਚ ਤਿਕੜੀ ਦੀ ਕਹਾਣੀ ਦੇਖੋਗੇ ਤਾਂ ਫਿਰ ਇਹੀ ਦੁਖਦਾਈ ਕਹਾਣੀ ਹੈ। ਸਰ ਕਪੂਰ ਸਿੰਘ ਨੇ ਲੰਬੀ ਜਦੋਂ ਤੁਹਾਡੀ ਇਸ ਲੈਵਲ ਦੀ ਨੌਕਰੀ ਜਾਂਦੀ ਹੈ ਸਟਰਗਲ ਕੀਤੀ, ਪਰ ਜ਼ਾਹਰ ਹੈ ਕਿ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨਾ, ਜਿਵੇਂ ਅਸੀਂ ਕੱਲ ਵੀ ਕਿਹਾ ਸੀ, ਤੱਤੀ ਰੇਤੇ ਤੇ ਤੁਰਨਾ। ਪਰ ਇਸ ਸਾਰੇ ਪੀਰੀਅਡ 'ਚ ਉਹਨਾਂ ਨੇ ਸਿੱਖ ਲਿਟਰੇਚਰ ਨੂੰ, ਪੰਜਾਬੀ ਲਿਟਰੇਚਰ ਨੂੰ ਬਹੁਤ ਕੁਝ ਦਿੱਤਾ ਹੈ। ਔਰ 1962 'ਚੋਂ ਮੈਂਬਰ ਪਾਰਲੀਮੈਂਟ ਵੀ ਬਣੇ ਸੁਤੰਤਰ ਪਾਰਟੀ ਦੀ ਟਿਕਟ ਦੇ ਉੱਤੇ ਪੰਜਾਬ 'ਚ ਲੁਧਿਆਣੇ ਤੋਂ। ਔਰ ਜਿਹੜੀਆਂ ਉਹਨਾਂ ਦੀਆਂ ਬਹੁਤ ਮਸ਼ਹੂਰ ਲਿਖਤਾਂ ਜਿਹੜੀਆਂ ਹੁਣ ਵੀ ਸਿੱਖ ਸਿਆਸਤ ਨੇ, ਸਾਡਾ ਬਹੁਤ ਪਹਿਲਾ ਲਿਖਿਆ ਸਰਦਾਰ ਕਪੂਰ ਸਿੰਘ ਦਾ ਲੇਖ ਆਪਣੇ ਇਸ ਇਸ਼ੂ ਦੇ ਵਿੱਚ ਵੀ ਕੱਢਿਆ। ਔਰ ਉਹਦੇ 'ਚ ਉਹਨਾਂ ਨੇ ਇੱਕ ਚੰਗਾ ਕੰਮ ਹੈ ਕਿ ਉਹਨਾਂ ਨੇ ਸਰਦਾਰ ਕਪੂਰ ਸਿੰਘ ਹੋਰਾਂ ਦੀਆਂ ਲਿਖੀਆਂ 15 ਕਿਤਾਬਾਂ ਨੇ, ਉਹ ਉਹਨਾਂ ਨੇ ਜਿਹੜਾ ਉਹ ਪੈਕ ਭੇਜਦੇ ਨੇ, ਉਹ ਮੰਗਵਾਈਆਂ ਜਾ ਸਕਦੀਆਂ। ਪਰ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਪ੍ਰਸਿੱਧ ਕਿਤਾਬਾਂ, ਉਹਨਾਂ 'ਚ ਪ੍ਰਾਸ਼ਰ ਪ੍ਰਸ਼ਨਾ ਹਸ਼ੀਸ਼ ਕਵਿਤਾਵਾਂ ਦੀ ਕਿਤਾਬ ਹੈ, ਸਪਤ ਸ੍ਰਿੰਗ, ਬਹੁ ਵਿਸਥਾਰ, ਪੁੰਡਰੀਕ, ਮਨਸੂਰ, ਅਲ ਹਲਾਜ਼, ਸਿੱਖਿਜ਼ਮ ਫॉर ਮਾਡਰਨ ਮੈਨ, ਮੀ ਜੂਡਿਸ, ਸੈਕਰਡ ਰਾਈਟਿੰਗਸ ਆਫ ਦਾ ਸਿੱਖਸ, ਜਿਹਨੂੰ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਯੂਨੈਸਕੋ ਨੇ ਪਬਲਿਸ਼ ਕੀਤਾ ਹੈ, ਕੰਟਰੀਬਿਊਸ਼ਨਸ ਆਫ ਗੁਰੂ ਨਾਨਕ, ਦੀ ਆਵਰ ਆਫ ਸੌਰਡ, ਗੁਰੂ ਅਰਜਨ ਐਂਡ ਹਿਜ਼ ਸੁਖਮਨੀ, ਇਹ ਸਾਰੀਆਂ ਸ਼ਾਮਲ ਨੇ। ਔਰ ਉਹਨਾਂ ਦੀ ਮੁਲਾਕਾਤ ਸੰਤ ਭਿੰਡਰਾਂਵਾਲਿਆਂ ਨਾਲ ਵੀ ਹੁੰਦੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਉਹਨਾਂ ਦਾ ਥਾਟ ਹੈ, ਜਦੋਂ ਸੰਤ ਭਿੰਡਰਾਂਵਾਲਿਆਂ ਨੇ ਸੱਚਮੁੱਚ ਕੌਮ ਦੇ ਅੰਦਰ ਇੱਕ ਹਲੂਣਾ ਭਰਿਆ ਤੇ ਇਹ ਉਸ ਥਾਟ ਨੂੰ ਹੀ ਅੱਗੇ ਤੋਰਨਾ ਸੀ। 1980 ਦੀ ਬਿਗਨਿੰਗ 'ਚ ਇੱਕ ਸੰਸਥਾ ਸਿੱਖ ਸੋਫਿਸਟੀਕੇਟਡ ਫੋਰਮ ਚੰਡੀਗੜ੍ਹ ਦੇ ਵਿੱਚ ਬਣਦੀ ਹੈ ਔਰ ਉਹਦੇ 'ਚ 3-4 ਸੈਮੀਨਾਰਸ ਦੀ ਸੀਰੀ ਔਰ ਜਿਹਦਾ ਟੌਪਿਕ ਵੀ, ਔਰ ਸਰ ਕਪੂਰ ਸਿੰਘ ਉਹਦੇ 'ਚ ਮੇਨ ਸਪੀਕਰ ਸਨ ਔਰ ਟੌਪਿਕ ਵੀ ਇਹੀ ਸੀ ਕਿ ਵਾਈ ਨਾਟ ਖਾਲਿਸਤਾਨ, ਕਿਉਂ ਨਹੀਂ। ਔਰ ਜਿਹੜਾ ਉਹਦਾ ਪਹਿਲਾ ਹੀ ਸੀ ਵਾਈ ਨਾਟ ਖਾਲਿਸਤਾਨ ਦਾ, ਉਹਦੇ 'ਚ ਉਸ ਵੇਲੇ ਸੈਯਦ ਅਬਦੁੱਲਾ ਬੁਖਾਰੀ ਜਿਹੜੇ ਨੇ ਉਹ ਇਮਾਮ ਸਨ ਜਾਮਾ ਮਸਜਿਦ ਦਿੱਲੀ ਦੇ, ਉਹਨਾਂ ਨੇ ਪ੍ਰੀਜ਼ਾਈਡ ਕੀਤਾ ਸੀ ਆ ਕੇ। ਔਰ ਮੈਨੂੰ ਅੱਜ ਤੱਕ ਵੀ ਉਹਨਾਂ ਦੇ ਸੈਯਦ ਅਬਦੁੱਲਾ ਬੁਖਾਰੀ ਦਾ ਓਪਨਿੰਗ ਜੁਮਲਾ ਯਾਦ ਹੈ ਕਿ ਉਹਨਾਂ ਨੇ ਕਿਹਾ कि सिख और मुसलमान अज़लों से तौहीद की जंजीर से बंधे हुए हैं। ये ਸਾਂਝਾਂ ਦੀ ਗੱਲ ਹੈ ਕਿ ਅਜ਼ਲਾਂ ਤੋਂ ਕਿ ਵੀ ਅਸੀਂ, ਔਰ ਇਹੀ ਜਦੋਂ ਤੌਹੀਦ ਦੀ ਗੱਲ, ਜੰਜੀਰ ਦੀ ਗੱਲ ਕੀਤੀ, ਇਹੀ ਅਲਾਮਾ ਇਕਬਾਲ ਜਦੋਂ ਆਪਣੀ ਬਾਂਗੇ ਦਰਾ ਕਿਤਾਬ ਦੇ ਵਿੱਚ ਨਾਨਕ ਨਜ਼ਮ ਦੇ ਵਿੱਚ ਕਹਿੰਦੇ ਨੇ ਕਿ ਫਿਰ ਉਠੀ आखिर सदा तौहीद की पंजाब से हिंद को एक मर्द कामिल ने जगाया ख्वाब से। ਹੁਣ ਜ਼ਾਹਰ ਹੈ ਤੌਹੀਦ ਦੀ ਸਾਂਝ ਹੈ। ਔਰ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਨ ਤੋਂ ਪਹਿਲਾਂ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਕੰਟਰੀਬਿਊਸ਼ਨਸ ਨੂੰ ਯਾਦ ਕਰ ਰਹੇ ਹਾਂ, ਔਰ ਇੱਕ ਗੱਲ ਜਿਹੜੀ ਲਾਸਟ ਉਹਨਾਂ ਦੀ ਨਾਲ ਮੁਲਾਕਾਤ ਦੇ ਵੇਲੇ ਬੜੇ ਭਾਵਕ ਅੰਦਾਜ਼ ਦੇ ਵਿੱਚ ਉਹਨਾਂ ਨੇ ਕਹੀ ਔਰ ਇਹ ਮੇਰੀਆਂ ਯਾਦਾਂ ਦੇ ਵਿੱਚ ਪਈ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਅੱਜ ਉਹ ਸਰਦਾਰ ਜਿਨ੍ਹਾਂ ਦੇ ਘੋੜਿਆਂ ਦੀਆਂ
ਸੁਮਾ ਦੀ ਆਵਾਜ਼ ਦਰਾ ਖੈਬਰ ਤੋਂ ਜਮਨਾ ਤੱਕ ਸੁਣਦੀ ਸੀ, ਅੱਜ ਸਾਡੀਆਂ ਪੱਗਾਂ ਦਿੱਲੀ ਦੀਆਂ ਸੜਕਾਂ ਤੇ ਰੁਲੀਆਂ ਨੇ। ਅੱਜ ਭਾਰਤ 'ਚ ਅਸੀਂ ਯਤੀਮਾਂ ਤੋਂ ਬਦਤਰ, ਅਸੀਂ ਦੂਸਰਿਆਂ ਦੀ ਅਜ਼ਮਤ ਬਚਾਉਣ ਵਾਲੇ ਆਪਣੀ ਅਜ਼ਮਤ ਬਚਾਉਣ ਤੋਂ ਅੱਜ ਅਸੀਂ ਅਸਮਰਥ ਹਾਂ। ਫਿਰ ਉਹ ਰੋਣ ਲੱਗ ਗਏ, ਅੱਖਾਂ 'ਚ ਉਹਨਾਂ ਦੇ ਤ੍ਰਿਪਤ ਹੰਝੂ ਵਗਦੇ ਨੇ। ਫਿਰ ਉਹ ਕਹਿੰਦੇ ਨੇ ਕਿ ਜੇ ਇਹ ਗੱਲ ਇਤਿਹਾਸ ਵਿੱਚ ਆਏ ਕਿ ਇੱਕ ਕੌਮ ਸੀ ਜਿਸ ਦਾ ਹਰ ਬੱਚਾ, ਹਰ ਜਵਾਨ, ਹਰ ਬੁੱਢਾ, ਹਰ ਮਾਤਾ ਲੜਦੇ 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 ਸਾਰੇ ਹੀ ਸ਼ਹੀਦ ਹੋ ਗਏ, ਉਹ ਕੌਮ ਸਫਾਏ ਹਸਤੀ ਤੋਂ ਮਿਟ ਗਈ, ਇਹ ਤਾਂ ਫਖਰ ਵਾਲੀ ਗੱਲ ਹੋਏਗੀ। ਪਰ ਇਸ ਹਿੰਦੂ ਗੁਲਾਮੀ ਦੇ ਵਿੱਚ, ਇਸ ਜਹਾਲਤ ਦੇ ਵਿੱਚ ਜੀਣਾ, ਇਸ ਤੋਂ ਬਦਤਰ ਹੋਰ ਕੋਈ ਨਰਕ ਨਹੀਂ ਹੋ ਸਕਦਾ, ਇਸ ਤੋਂ ਬਦਤਰ ਕੋਈ ਹੋਰ ਦੋਜ਼ਖ ਨਹੀਂ ਹੋ ਸਕਦੀ। ਸੋ ਮੈਂ ਸਮਝਦਾ ਕਿ ਜਿਵੇਂ ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਸਪਿਰਿਟ ਦੀ ਗੱਲ ਕੀਤੀ, ਜਿਹੜੀ ਉਹਨਾਂ ਨੇ ਕਹੀ, ਅੱਜ ਵੀ ਉਹ ਬੋਤਾ ਸਿੰਘ, ਗਰਜਾ ਸਿੰਘ ਅਰਾਊਂਡ ਨੇ। ਔਰ 36-37 ਸਾਲ ਬਾਅਦ ਜਦੋਂ ਇਸ ਘਟਨਾ ਤੋਂ ਜਿਹੜੀ ਉਹਨਾਂ ਨੇ ਕਹੀ, ਅਸੀਂ ਦੇਖਦੇ ਹਾਂ ਕਿ ਦਿੱਲੀ ਦੀਆਂ ਬਰੂਹਾਂ ਤੇ ਲੱਖਾਂ ਸਿੱਖ ਕਿਸਾਨ ਭਾਰਤ ਭਰ ਦੇ ਵਿੱਚ ਹੀ ਨਹੀਂ, ਦੁਨੀਆ ਭਰ 'ਚ ਡਾਇਸਪੋਰਾ ਸਿੱਖਾਂ ਨੇ ਜਿਵੇਂ ਹਿੰਦੂ ਤਵੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ, ਤੇ ਕਿਵੇਂ ਇੱਕ ਗੱਭਰੂ ਰਾਜਦੀਪ ਸਿੰਘ ਜਾ ਕੇ ਅਜੇ ਦੇਵਗਨ ਦੀ ਕਾਰ ਦੇ ਅੱਗੇ ਖਲੋ ਕੇ ਉਹਨੂੰ ਕਹਿੰਦਾ, ਕਿਰਤ ਕਹਣਾ ਖਾ ਕੇ ਪੰਜਾਬ ਦਾ ਤੁਸੀਂ ਹਜਮ ਕਿਵੇਂ ਹੁੰਦਾ ਤੁਹਾਨੂੰ। ਸੋ ਇਹ ਜੰਗ ਜਾਰੀ ਹੈ। ਸੋ ਮੈਂ ਸਮਝਦਾ ਕਿ ਇਹ ਅਲਟੀਮੇਟਲੀ ਜਦੋਂ ਜੰਗ ਹੁੰਦੀ ਹੈ, ਸਪਿਰਿਟ ਉਹੀ ਹੈ। ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਨੋ ਮੈਟਰ ਕਿੰਨੀਆਂ ਤੰਗਦਸਤੀਆਂ ਨੇ, ਕਿੰਨੀਆਂ ਡਿਫਿਕਲਟੀਜ਼ ਨੇ, ਮੁਸਤਕਬਿਲ ਫੇਰ ਵੀ ਸਾਡਾ ਹੈ, ਭਵਿੱਖ ਫੇਰ ਵੀ ਸਾਡਾ ਹੈ। ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ ਇਸ ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।